ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 31 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਹੈਲਥ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਵੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਆ, ਆਪਣਾ ਗੁਆਂਢੀ ਮੁਲਕ ਜਿਹੜਾ ਮੈਕਸੀਕੋ ਆ, ਉਹਦੇ 'ਤੇ ਹੁਣ ਪੂਰੀ ਤਰ੍ਹਾਂ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਇਮੀਗ੍ਰੇਸ਼ਨ ਦੀ ਮੇਨ ਪ੍ਰੋਬਲਮ ਹੈਗੀ ਆ। ਬਹੁਤ ਸਾਰੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਮੈਕਸੀਕੋ ਬਾਰਡਰ ਤੋਂ ਹੋ ਰਹੀ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਆ ਵੀ ਜੇ ਤੁਸੀਂ ਇਲੀਗਲ ਇਮੀਗ੍ਰੇਸ਼ਨ ਆਉਣੀ ਇੱਥੇ USA ਦੇ ਵਿੱਚ ਮੈਕਸੀਕੋ ਦੇ ਥਰੂ ਨਾ ਬੰਦ ਕੀਤੀ ਅਤੇ ਅਸੀਂ ਤੁਹਾਡੇ ਉੱਤੇ ਜਿਹੜੀਆਂ ਤੁਹਾਡੀਆਂ ਚੀਜ਼ਾਂ ਆ ਉਹਨਾਂ 'ਤੇ ਟੈਰਿਫ ਲਾਉਣ ਜਾ ਰਹੇ ਹੈਗੇ ਆ। ਜੂਨ 10 ਤੋਂ 5% ਜਿੰਨੀਆਂ ਵੀ ਚੀਜ਼ਾਂ ਅਮਰੀਕਾ ਤੋਂ ਇੰਪੋਰਟ ਹੋ ਰਹੀਆਂ, ਜਿੰਨੀਆਂ ਵੀ ਚੀਜ਼ਾਂ ਮੈਕਸੀਕੋ ਤੋਂ ਅਮਰੀਕਾ ਨੂੰ ਇੰਪੋਰਟ ਹੋ ਰਹੀਆਂ ਉਹਨਾਂ 'ਤੇ 5% ਟੈਕਸ ਲੱਗੂਗਾ। ਅਤੇ ਜੇ ਫਿਰ ਵੀ ਕਹਿੰਦੇ ਮੈਕਸੀਕੋ ਨਾ ਟਲਿਆ ਤਾਂ ਜੁਲਾਈ ਤੋਂ ਇਹ 10%, ਅਗਸਤ ਤੋਂ 15%, ਸਤੰਬਰ 'ਚ 20% ਅਤੇ ਅਕਤੂਬਰ ਦੇ ਵਿੱਚ ਜਿਹੜਾ ਆ ਪਰਮਾਨੈਂਟ ਇਹ 25% ਹੋ ਜਾਊਗਾ। ਸੋ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਮੈਕਸੀਕੋ ਵਾਲੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਅਮਰੀਕਾ ਤੋਂ ਫਾਇਦਾ ਖੱਟ ਰਹੇ ਹੈਗੇ ਆ। 30% ਦੇ ਕਰੀਬ ਉਹਨਾਂ ਨੇ ਆਟੋ ਇੰਡਸਟਰੀ ਲੈ ਲਈ ਹੈਗੀ ਆ। ਸੋ ਪਰ ਜਿਹੜਾ ਸਾਡਾ ਸਾਥ ਨਹੀਂ ਦਿੰਦੇ ਤਾਂ ਕਿ ਜਿਹੜੀ ਉੱਥੋਂ ਡਰੱਗ ਲਾਰਡਸ ਜਿਹੜੇ ਹੈਗੇ ਆ ਜਾਂ ਇਲੀਗਲ ਇਮੀਗ੍ਰੇਸ਼ਨ ਨੂੰ ਨਹੀਂ ਰੋਕਦੇ, ਸੋ ਸਾਨੂੰ ਅਲਟੀਮੇਟਲੀ ਜਿਹੜਾ ਇਹ ਕੰਮ ਕਰਨਾ ਪੈਣਾ ਆ। ਜੀ ਬਿਲਕੁਲ, ਅਮਰੀਕਾ ਦੀ ਚਾਈਨਾ ਦੇ ਨਾਲ ਟ੍ਰੇਡ ਵਾਰ ਤਾਂ ਆਲਰੇਡੀ ਜਿਹੜੀ ਚੱਲ ਰਹੀ ਹੈ, ਜਿਸ ਕਰਕੇ ਇਕਨੋਮਿਕ ਸਥਿਤੀ ਜਿਹੜੀ ਹੈ ਥੋੜ੍ਹੀ ਬਹੁਤੀ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਆ। ਉਧਰ ਚਾਈਨਾ ਦੇ ਵੱਲੋਂ ਜਿਹੜੇ $60 ਬਿਲੀਅਨ ਦੇ ਉੱਤੇ ਅਮਰੀਕਾ ਦੇ ਉਤਪਾਦ ਦੇ ਉੱਤੇ ਜਿਹੜਾ ਟੈਰਿਫ ਸੀ 25% ਦਾ, ਉਹ ਜਿਹੜੇ ਆ ਅੱਜ ਰਾਤ ਤੋਂ ਉੱਥੇ ਵੀ ਸ਼ੁਰੂ ਜਿਹੜਾ ਹੋ ਚੁੱਕਾ ਆ। ਸੋ ਇੱਧਰ ਜਿਹੜਾ ਅਮਰੀਕਾ ਵਾਲਿਆਂ ਨੇ ਹੁਣ ਮੈਕਸੀਕੋ ਦੇ ਉੱਤੇ ਜਿਹੜਾ ਲਾਇਆ ਆ। ਆਲਰੇਡੀ ਜਿਹੜਾ ਟਰੱਕਾਂ ਦਾ ਬੜਾ ਮੰਦਾ ਚੱਲ ਰਿਹਾ। ਸਭ ਨੂੰ ਪਤਾ ਹੈ ਵੀ ਜਿਹੜੇ ਪੋਰਟਾਂ ਦੇ ਉੱਤੇ ਜਿੰਨੇ ਅੱਗੇ ਆਉਂਦੇ ਹੁੰਦੇ ਸੀਗੇ, ਤੁਸੀਂ ਕਹਿ ਸਕਦੇ ਆ ਵੀ ਕੰਟੇਨਰ ਉਹ ਘਟੇ ਨੇ ਬਹੁਤ। ਅਤੇ ਜੇ ਹੁਣ ਮੈਕਸੀਕੋ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਹੁਣ ਟੈਰਿਫ ਵਾਰ ਜਿਹੜੀ ਉਹ ਚੱਲੇਗੀ ਤਾਂ ਉਸ ਦਾ ਅਸਰ ਡੈਫੀਨੇਟਲੀ ਸਾਰੀਆਂ ਚੀਜ਼ਾਂ ਦੇ ਉੱਤੇ ਪਵੇਗਾ। ਐਂਡ ਕੰਜ਼ਿਊਮਰ ਦੇ ਉੱਤੇ ਤਾਂ ਮਹਿੰਗਾ ਹੋਣਾ ਹੀ ਹੋਣਾ ਆ। 5% ਆ, ਜਿੱਦਾਂ ਹਰ ਮਹੀਨੇ 5% ਜਿਹੜਾ ਉਹ ਵੱਧਦਾ ਜਾਣਾ ਆ। ਸੋ ਤੁਸੀਂ ਆਵਾਕਾਡੋ ਤੋਂ ਲੈ ਕੇ ਅਤੇ ਹੋਰ ਬਹੁਤ ਸਾਰਾ ਜਿਹੜਾ ਪ੍ਰੋਡਿਊਸ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੋਂ ਆਉਂਦੀਆਂ ਆ, ਉਸ ਨੂੰ ਮਹਿੰਗੇ ਭਾਅ ਦੇ ਉੱਤੇ ਜਿਹੜਾ ਆ ਉਹ ਖਰੀਦਣ ਦੇ ਲਈ ਸਾਰੇ ਜਣੇ ਰੈਡੀ ਰਹਿਣ। ਕਿਉਂਕਿ ਦੇਖੋ ਮੈਕਸੀਕੋ ਵੱਲੋਂ ਅਜੇ ਕੋਈ ਪ੍ਰਤੀਕਿਰਿਆ ਆਈ ਨਹੀਂ ਆ। ਸੋ ਦੇਖਦੇ ਹਾਂ, ਲੈਟਸ ਸੀ ਕੀ ਬਣਦਾ। ਜਿਹੜੇ ਖਾਸ ਕਰਕੇ ਟਮਾਟਰ ਆਉਂਦੇ ਨੇ ਅਤੇ ਜਿਹੜੇ ਆਵਾਕਾਡੋਜ਼ ਆਉਂਦੇ ਨੇ ਉਹ ਜ਼ਿਆਦਾ ਮਹਿੰਗਾ ਜਿਹੜਾ ਹੋ ਸਕਦਾ ਹੈ। ਅਤੇ ਬਾਕੀ ਜਿੱਦਾਂ ਆਟੋ ਇੰਡਸਟਰੀ ਦੀ ਗੱਲ ਕੀਤੀ ਸੀ, ਉਸ ਦੇ ਉੱਤੇ ਵੀ ਜਿਹੜੀਆਂ ਕਾਰਾਂ ਉਹ ਮਹਿੰਗੀਆਂ ਹੋ ਕੇ ਇੱਥੇ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਸਕਦੀਆਂ ਨੇ ਹੌਲੀ ਹੌਲੀ। ਜਿਹੜੇ 4000 ਤੋਂ ਵੱਧ ਵੱਖ-ਵੱਖ ਤਰੀਕੇ ਦਾ ਜਿਹੜਾ ਉਤਪਾਦ ਆ ਮੈਕਸੀਕੋ ਤੋਂ ਅਮਰੀਕਾ ਦੇ ਵੱਲੋਂ ਅਮਰੀਕਾ ਦੇ ਵਿੱਚ ਜਿਹੜਾ ਉਹ ਆਮਦ ਹੁੰਦਾ ਆ। ਸੋ ਇਹ ਨਾ ਹੋਵੇ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਦੀ ਇਹ ਜਿੱਦ ਕਿਤੇ ਅਮਰੀਕਾ ਨੂੰ ਜਿਹੜਾ ਇਕਨੋਮਿਕ ਜਿਹੜਾ ਆ ਮੈਲਟ ਡਾਊਨ ਦੇ ਵਿੱਚ ਜਿਹੜੀ ਉਹ ਲੈ ਜਾਵੇ। ਇੱਕ ਪਾਸੇ ਚਾਈਨਾ ਦੇ ਨਾਲ ਵੀ ਗਰਾਰੀ ਫਸੀ ਪਈ ਆ ਟਰੇਡ ਨੂੰ ਲੈ ਕੇ, ਅਤੇ ਮੈਕਸੀਕੋ ਦੇ ਨਾਲ ਵੀ ਜਿਹੜੀ ਗਰਾਰੀ ਫਸੀ ਪਈ ਆ। ਡੈਫੀਨੇਟਲੀ ਉਹਨਾਂ ਨੇ ਦਬਾਅ ਪਾਉਣ ਦਾ ਉਹ ਟਰਾਈ ਕਰ ਰਹੇ ਆ ਵੀ ਚਾਹੇ ਡਾਲਰਾਂ ਦੇ ਜ਼ਰੀਏ ਹੀ ਸਹੀ, ਵੀ ਉਹ ਉਸ ਦੇ ਜ਼ਰੀਏ ਜਿਹੜਾ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ। ਹੁਣ ਕੰਧ ਦਾ ਦੇਖੋ ਕਿੱਡਾ ਰੌਲਾ ਪਾਇਆ ਸੀ ਜੀ, ਮੈਕਸੀਕੋ ਨੇ ਪੇ ਕਰਨੀ ਆ, ਅਤੇ ਹੁਣ ਗੱਲ ਕਰਦਾ ਕੋਈ ਉਸ ਦੀ, ਕੋਈ ਪੁੱਛਦਾ ਹੈ ਡੋਨਲਡ ਟਰੰਪ ਨੂੰ ਵੀ ਭਾਈ ਕੰਧ ਦੇ ਪੈਸੇ ਜਿਹੜੇ ਮੈਕਸੀਕੋ ਤੋਂ ਆਏ ਨਹੀਂ ਆਏ, ਉਹਨਾਂ ਨੂੰ ਤਾਂ ਅੰਦਰੋਂ ਹੀ ਜਿਹੜੇ ਅਜੇ ਮਿਲਣੇ ਜਿਹੜੇ ਆ ਉਹ ਔਖੇ ਹੋਏ ਪਏ ਆ।
ਸੋ ਬਿਲਕੁਲ ਜਿਹੜਾ ਟੈਰਿਫ ਆ ਜੇ ਮੈਕਸੀਕੋ ਦੀਆਂ ਚੀਜ਼ਾਂ ਤੇ ਲੱਗੂਗਾ ਉਹਦੇ ਨਾਲ ਯੂਐਸ ਦੀ ਆਟੋ ਇੰਡਸਟਰੀ, ਮਸ਼ੀਨਰੀ, ਮੈਡੀਕਲ ਇੰਸਟਰੂਮੈਂਟਸ, ਆਵਾਕਾਡੋਸ ਤੇ ਟਮਾਟਰ ਜਿਹੜੇ ਹੈਗੇ ਆ ਤੇ ਹੋਰ ਬਹੁਤ ਸਾਰੇ ਫਰੂਟ ਤੇ ਵੈਜੀਟੇਬਲਸ ਉਹਨਾਂ ਤੇ ਅਸਰ ਪਊਗਾ। ਕਹਿੰਦੇ ਹੋ ਸਕਦਾ ਮੈਕਸੀਕੋ ਵੀ ਫਿਰ ਯੂਐਸ ਦੀਆਂ ਚੀਜ਼ਾਂ ਤੇ ਟੈਰਿਫ ਲਾ ਦੇ। ਯੂਐਸਏ ਤੋਂ $300 ਬਿਲੀਅਨ ਦਾ ਸਮਾਨ ਮੈਕਸੀਕੋ ਨੂੰ ਜਾਂਦਾ, ਜਿਨ੍ਹਾਂ 'ਚ ਕਾਰਜ਼, ਮਸ਼ੀਨਰੀ, ਸੂਰ ਦਾ ਮੀਟ, ਬੀਫ ਤੇ ਹੋਰ ਕਹਿੰਦੇ ਬਿਲੀਅਨਸ ਆਫ ਡਾਲਰਸ ਜਿਹੜੀਆਂ ਡਿਫਰੈਂਟ ਚੀਜ਼ਾਂ ਹੁੰਦੀਆਂ। ਮੈਕਸੀਕੋ ਦੇ ਪ੍ਰੈਜ਼ੀਡੈਂਟ ਜਿਹਨੂੰ AMLO ਕਹਿੰਦੇ ਹੈਗੇ ਆ, ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋ, ਉਸਨੇ ਇਹ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਕਿਹਾ ਆ ਵੀ ਇਹ ਜਿਹੜਾ ਤੁਹਾਡਾ ਸਟੈਚੂ ਆਫ ਲਿਬਰਟੀ ਹੈ ਖਾਲੀ ਸਿੰਬਲ ਨਹੀਂ ਹੈਗਾ, ਤੁਸੀਂ ਇੱਦਾਂ ਉਹਨਾਂ ਲੋਕਾਂ ਨਾਲ ਧੱਕਾ ਨਹੀਂ ਕਰ ਸਕਦੇ ਜਿਹੜੇ ਲੋਕ ਆ ਕੇ ਇੱਥੇ ਕੰਮ ਕਰਨਾ ਚਾਹੁੰਦੇ ਹੈਗੇ ਆ। ਤੇ ਹੁਣ ਦੇਖੋ ਦੋਨਾਂ ਦੇ ਵਿੱਚ ਉੱਧਰਲੇ ਪਾਸੇ ਕਾਮਰੇਡ ਆ ਮੈਕਸੀਕੋ ਵਾਲੀ ਸਾਈਡ ਤੇ ਇੱਧਰ ਟਰੰਪ ਐਡਮਿਨਿਸਟ੍ਰੇਸ਼ਨ ਆ। ਹੁਣ ਕਿੰਨਾ ਕੁ ਹੋਊਗਾ, ਪਰ ਮਿਚ ਮਕੋਨਲ ਨੇ ਵੀ ਇਹ ਕਿਹਾ ਆ ਵੀ ਸਾਡਾ ਜਿਹੜਾ ਯੂਐਸ ਦਾ ਤਾਂ ਮੈਕਸੀਕੋ ਦਾ ਰਿਲੇਸ਼ਨ ਜਿਹੜਾ ਆ ਗੁੱਡ ਹੈਗਾ, ਇਹਨੂੰ ਬੜੇ ਧਿਆਨ ਦੇ ਨਾਲ ਸਾਨੂੰ ਦੇਖਣਾ ਚਾਹੀਦਾ ਹੈਗਾ ਕਿਉਂਕਿ ਸਾਡਾ ਗੁਆਂਢੀ ਮੁਲਕ ਹੈਗਾ। ਪਰ ਜਿਹੜਾ ਟੈਰਿਫ ਦੀ ਵਾਰ ਆ ਇੱਕ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਮੁੱਦੇ ਨੂੰ ਲੈ ਕੇ ਮੈਕਸੀਕੋ ਦੇ ਨਾਲ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਬਿਲਕੁਲ ਇਕਨੋਮੀ ਜਿਹੜੀ ਆ ਡਾਊਨ ਜਾਣੀ ਸ਼ੁਰੂ ਹੋਵੇਗੀ। ਆਲਰੇਡੀ ਅੱਜ ਡਾਓ ਜੋਨਸ 300 ਪੁਆਇੰਟ ਜਿਹੜਾ ਆ ਉਹ ਡਿੱਗ ਗਿਆ ਆ ਤੇ 25,000 ਪੁਆਇੰਟ ਤੋਂ ਥੱਲੇ ਜਿਹੜਾ ਇਸ ਟਾਈਮ ਟਰੇਡ ਕਰ ਰਿਹਾ ਵੀਕਐਂਡ ਦੇ ਉੱਤੇ। ਸੋ ਇਹ ਓਵਰਆਲ ਜਿਹੜਾ ਫਰਕ ਹੈ ਇਸ ਦੇ ਉੱਤੇ ਕਾਫੀ ਜਿਹੜਾ ਉਹ ਪੈ ਸਕਦਾ ਆ। ਸੋ ਆਲਰੇਡੀ ਉਹਨਾਂ ਨੇ 5% ਟੈਰਿਫ ਦੀ ਗੱਲ ਆਖ ਦਿੱਤੀ ਆ। ਸੋ ਇੱਕ ਟਾਈਮ ਦੇ ਉੱਤੇ 350 ਪੁਆਇੰਟ ਤੱਕ ਥੱਲੇ ਗਿਆ ਸੀ, ਫਿਰ ਮਾੜਾ ਜਿਹਾ ਜਿਹੜਾ ਉਸਨੇ ਕੀਤਾ, ਪਰ ਅਜੇ ਵੀ 200 ਪੁਆਇੰਟ ਤੋਂ ਥੱਲੇ ਜਿਹੜਾ ਓਵਰਆਲ ਚੱਲ ਰਿਹਾ ਹੈਗਾ। ਨੈਸਡੈਕ ਵੀ ਇਹਦੇ ਵਿੱਚ ਵੀ 1% ਦਾ ਲਾਸ ਹੋਇਆ, S&P 500 ਦੇ ਵਿੱਚ ਵੀ ਤਕਰੀਬਨ 1% ਦਾ ਜਿਹੜਾ ਲਾਸ ਆ ਉਹ ਅੱਜ ਦੇਖਿਆ ਗਿਆ ਆ। ਪਰ ਅਜੇ ਦਿਨ ਦੀ ਜਿਹੜੀ ਉੱਥੇ ਸਮਾਪਤੀ ਹੋਣੀ ਆ, ਹੋ ਸਕਦਾ ਜ਼ਿਆਦਾ ਥੱਲੇ ਚੱਲ ਜਾਵੇ ਤੇ ਹੋ ਸਕਦਾ ਆ ਵੀ ਉਹ ਬਰਾਬਰ 'ਤੇ ਵੀ ਜਿਹੜਾ ਉਹ ਆ ਸਕਦਾ, ਪਰ ਹਾਲ ਦੀ ਘੜੀ ਮੁਸ਼ਕਿਲ ਆ। ਨਾਫਟਾ ਦੀ ਜਿਹੜੀ ਜਿਸ ਨੂੰ ਨਾਫਟਾ 2.0 ਕਿਹਾ ਜਾਂਦਾ ਹੈ, USMCA ਯੂਨਾਈਟਿਡ ਸਟੇਟ, ਮੈਕਸੀਕੋ, ਕੈਨੇਡਾ ਦੀ ਜਿਹੜੀ ਇਹ ਡੀਲ ਹੈਗੀ ਆ, ਉਸ ਦੇ ਉੱਤੇ ਤਿੰਨਾਂ ਮੁਲਕਾਂ ਦੇ ਲੀਡਰਾਂ ਨੇ ਜਿਹੜੇ ਦਸਤਖਤ ਕਰ ਦਿੱਤੇ ਸੀਗੇ, ਪਰ ਅਜੇ ਅਮਰੀਕਾ ਦੇ ਵੱਲੋਂ ਉਸ ਡੀਲ ਨੂੰ ਪ੍ਰਵਾਨਗੀ, ਕਾਂਗਰਸ ਦੇ ਵਿੱਚ ਪ੍ਰਵਾਨਗੀ ਜਿਹੜੀ ਮਿਲਣੀ ਆ ਉਹ ਬਕਾਇਆ ਆ। ਸੋ ਉਸ ਦੇ ਲਈ ਵੀ ਜਿਹੜੀਆਂ ਕਾਫੀ ਮੁਸ਼ਕਿਲਾਂ, ਅੜਚਣਾਂ ਜਿਹੜੀਆਂ ਆ ਟਰੰਪ ਪ੍ਰਸ਼ਾਸਨ ਨੂੰ ਉਹ ਆ ਰਹੀਆਂ ਨੇ। ਸੋ ਇੱਕ ਆਈ ਥਿੰਕ ਟਰੇਡ ਨੂੰ ਲੈ ਕੇ ਕੋਈ ਐਮਰਜੈਂਸੀ ਘੋਸ਼ਿਤ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜਾ ਇਹ 5% ਟੈਰਿਫ ਲਾਇਆ, ਜਿਸ ਦੇ ਵਿੱਚ ਹਰ ਮਹੀਨੇ 5% ਦਾ ਇਜ਼ਾਫਾ ਹੁੰਦਾ ਰਹਿਣਾ ਹੈ ਤੇ ਫਿਰ ਅਕਤੂਬਰ ਤਾਈਂ ਜਿਹੜਾ ਇਹ 25% ਤੱਕ ਪਹੁੰਚ ਜਾਣਾ ਆ। ਸੋ ਕਾਫੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋਣ ਦੇ ਲਈ ਤੁਸੀਂ ਜਿੰਨੇ, ਕਿਉਂਕਿ ਇਨ ਦੀ ਐਂਡ ਭਾਰਤ ਕੰਜ਼ਿਊਮਰ ਦੇ ਸਿਰ ਦੇ ਉੱਤੇ ਹੀ ਇਹ ਪੈਣਾ ਹੀ ਪੈਣਾ ਆ। ਇੱਧਰੋਂ ਵੀ ਜੇ ਉਹ ਹੁਣ $300 ਬਿਲੀਅਨ ਬਹੁਤ ਹੁੰਦਾ ਆ, ਅਮਰੀਕਾ ਦਾ ਜਿਹੜਾ ਉਤਪਾਦ ਮੈਕਸੀਕੋ ਵੱਲ ਨੂੰ ਜਾਂਦਾ ਆ, ਜੇ ਕੱਲ੍ਹ ਨੂੰ ਉਹ ਵੀ 5% ਨੂੰ ਲਾਉਂਦੇ ਆ ਤਾਂ ਮੁਸ਼ਕਿਲ ਤਾਂ ਬਹੁਤ ਜਿਹੜੀ ਵੱਡੀ ਆ ਉਹ ਹੋਊਗੀ। ਆਲਰੇਡੀ ਦੇਖੋ ਅਜੇ 60 ਤੋਂ ਲੈ ਕੇ 100 ਬਿਲੀਅਨ ਤੱਕ ਦਾ ਉਤਪਾਦ ਹਰਜੋਤ ਸਿੰਘ ਜੀ ਚਾਈਨਾ 'ਚ ਜਾਂਦਾ ਆ ਤੇ $multi ਬਿਲੀਅਨ ਦੀ ਵੈਲਫੇਅਰ ਕਿਸਾਨਾਂ ਨੂੰ ਦੇਣੀ ਪੈ ਰਹੀ ਆ ਵੀ ਉਹਨਾਂ ਦਾ ਜਿਹੜਾ ਉਤਪਾਦ ਆ ਜਿਹੜਾ ਚਾਈਨਾ ਨੂੰ ਜਾਂਦਾ ਸੀ ਉਹ ਵਿਕ ਨਹੀਂ ਰਿਹਾ। ਸੋ ਜੇ ਮੈਕਸੀਕੋ ਵਾਲੇ ਵੀ ਕਿਤੇ ਥੋੜ੍ਹਾ ਚਿਰ ਐਵੇਂ 5-6 ਮਹੀਨੇ ਹੋਰ ਅੜ ਜਾਂਦੇ ਆ ਤਾਂ ਉਹਦੇ ਨਾਲ ਕਾਫੀ ਭੈੜਾ ਪ੍ਰਭਾਵ ਜਿਹੜਾ ਉਹ ਪੈ ਸਕਦਾ ਆ। ਅਤੇ ਆਈ ਥਿੰਕ ਓਵਰਆਲ 2020 ਦੇ ਵਿੱਚ ਜਿਹੜੀ ਇਹ ਗੱਲ ਕਰਦੇ ਇਕਨੋਮਿਕ ਗਰੋਥ ਦੀ ਜਾਂ ਇਕੋਨਮੀ ਦੀ ਗੱਲ ਕਰਦੇ ਆ, ਜੋ ਡਾਵਾਂਡੋਲ ਹੁੰਦੀ ਹੈ ਜਾਂ ਥੱਲੇ ਨੂੰ ਜਾਂਦੀ ਹੈ ਤਾਂ ਇੱਕ ਕਾਫੀ ਵੱਡਾ ਨੈਗੇਟਿਵ ਪੁਆਇੰਟ ਇਹਨਾਂ ਦੇ ਰੀ ਇਲੈਕਸ਼ਨ ਦੇ ਲਈ ਹੋ ਸਕਦਾ ਜੀ। ਅਗਲੀ ਖਬਰ ਵੱਲ ਚੱਲੀਏ। ਨਾਰਥ ਕੋਰੀਆ ਤੋਂ ਆ ਰਹੀ ਆ, ਕਹਿੰਦੇ ਵੀ ਨਾਰਥ ਕੋਰੀਆ ਦੇ ਹੋ ਸਕਦਾ ਹੈ ਵੀ ਕੁਛ ਕੁ ਜਿਹੜੇ ਨੈਗੋਸ਼ੀਏਸ਼ਨ ਟੀਮ ਦੇ ਵਿੱਚ ਸੀਗੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਟਰੀਟੀ ਦੀ ਗੱਲਬਾਤ ਹੋਈ ਸੀ ਵੀਅਤਨਾਮ ਦੇ ਵਿੱਚ, ਉਹਨਾਂ ਦੇ ਜਿਹੜੇ ਕੁਛ ਲੀਡਰ ਸੀ ਉਹਨਾਂ ਨੂੰ ਹੋ ਸਕਦਾ ਫਾਂਸੀ ਦੇ ਦਿੱਤੀ ਹੋਵੇ ਕਿਉਂਕਿ ਉਦੋਂ ਤੋਂ ਹੀ ਕਹਿੰਦੇ ਉਹ ਜਿਹੜੇ ਬੰਦੇ ਸੀਗੇ ਚੀਫ ਨੈਗੋਸ਼ੀਏਟਰ ਸੀਗੇ ਉਹ ਕਿਤੇ ਨਜ਼ਰ ਵੀ ਨਹੀਂ ਆ ਰਹੇ। ਪਰ ਪਿਛਲੇ ਸਮਿਆਂ 'ਚ ਕਹਿੰਦੇ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ, ਉਹਨਾਂ ਖਬਰਾਂ ਨੂੰ ਕਨਫਰਮ ਕਰਨਾ ਬੜਾ ਔਖਾ ਹੁੰਦਾ ਅਤੇ ਕਈ ਵਾਰੀ ਇੱਦਾਂ ਦੀਆਂ ਖਬਰਾਂ ਆਈਆਂ ਵੀ ਉਹਨਾਂ ਨੂੰ ਮਾਰ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਬੰਦੇ ਉਹ ਲੱਭ ਲੈ ਗਏ। ਪਰ ਜਿੰਨੇ ਵੀ ਕਹਿੰਦੇ 4-5-6 ਜਿਹੜੇ ਮੇਨ ਔਰਗੇਨਾਈਜ਼ਰ ਸੀਗੇ, ਜਿਹੜੇ ਨੈਗੋਸ਼ੀਏਟਰ ਸੀਗੇ USA ਦੇ ਨਾਲ, ਪਰ ਉਹ ਜਦੋਂ ਤੋਂ ਹੀ ਜਿਹੜੀ ਟਰੇਡ ਦੀ ਜਿਹੜੀ ਸਮਿਟ ਹੋਈ ਸੀ ਉਸ ਤੋਂ ਬਾਅਦ
ਜਿਹੜੀ ਆ ਉਹ ਕਦੇ ਵੀ ਦੇਖੇ ਨਹੀਂ ਗਏ। ਜਿਹੜਾ ਉਹਨਾਂ ਦਾ ਚੀਫ ਨੈਗੋਸ਼ੀਏਟਰ ਸੀ ਉਹਨੂੰ ਕਹਿੰਦੇ ਆ ਵੀ ਹੋ ਸਕਦਾ ਵੀ ਬਹੁਤ ਜ਼ਿਆਦਾ ਜਿਹੜੀ ਇੱਕ ਹਾਰਡ ਲੇਬਰ ਵਾਲੀ ਜੇਲ੍ਹ ਆ ਉੱਥੇ ਰੱਖਿਆ ਹੋਵੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਆਰਕਨਸਾ ਰਿਵਰ ਦੀ ਵਿੱਚ ਜਿਹੜੀ ਫਲੱਡਿੰਗ ਆ ਲਗਾਤਾਰ ਉਹ ਚੱਲ ਰਹੀ ਆ, ਜਿਸ ਦੇ ਚੱਲਦਿਆਂ ਲਿਟਲ ਰੌਕ ਆਰਕਨਸਾ ਇਲਾਕੇ ਦੇ ਵਿੱਚ ਹੜ੍ਹ ਜਿਹੜੇ ਉੱਥੇ ਆਏ ਹੋਏ ਆ। ਉੱਥੇ ਇੱਕ ਲੈਵੀ ਆ, ਉਸ ਨੂੰ ਜਿਹੜੀ ਆਰਕਨਸਾ ਰਿਵਰ ਆ ਉਸ ਨੇ ਪਾੜ ਦਿੱਤਾ। 40 ਫੁੱਟ ਦਾ ਜਿਹੜਾ ਉਸ ਦੇ ਵਿੱਚ ਪਾੜ ਪਿਆ, ਜਿਸ ਕਰਕੇ ਜਿਹੜਾ ਆ ਉਸ ਦੇ ਇਰਦ ਗਿਰਦ ਇਲਾਕੇ ਦੇ ਵਿੱਚ ਕਾਫੀ ਭਿਆਨਕ ਜਿਹੜੇ ਹੜ੍ਹ ਆਏ ਆ। ਅਤੇ ਉੱਥੇ ਕਈ ਆਲਮੋਸਟ ਸਾਰੇ ਹੀ ਉਸ ਸ਼ਹਿਰ ਦੇ ਲੋਕਾਂ ਨੂੰ ਉੱਥੋਂ ਇਵੈਕੂਏਟ ਕਰਨਾ ਜਿਹੜਾ ਪਿਆ ਹੈ। 4,500 ਦੇ ਤਕਰੀਬਨ ਆਬਾਦੀ ਵਾਲਾ ਜਿਹੜਾ ਇਹ ਸ਼ਹਿਰ ਸੀਗਾ, ਉੱਥੋਂ ਸਾਰੇ ਲੋਕਾਂ ਨੂੰ ਬਾਹਰ ਕੱਢਣਾ ਪਿਆ ਆ। ਆਲਰੇਡੀ ਜਿਹੜਾ ਉਹ ਦੱਸਿਆ ਗਿਆ ਆ, ਨੈਸ਼ਨਲ ਵੈਦਰ ਸਰਵਿਸ ਨੇ ਉੱਥੇ ਜਿਹੜੀ ਫਲੈਸ਼ ਫਲੱਡ ਵਾਰਨਿੰਗ ਜਿਹੜੀ ਉਹ ਘੱਲੀ ਸੀਗੀ, ਪਰ ਜਦੋਂ ਲੈਵੀ ਟੁੱਟ ਕੇ ਬੰਨ੍ਹ ਟੁੱਟ ਕੇ 40 ਫੁੱਟ ਚੌੜਾ ਜਦੋਂ ਬੰਨ੍ਹ ਦਾ ਵਿੱਚ ਟੋਟਾ ਪੈ ਜਾਂਦਾ ਆ ਤਾਂ ਪਾਣੀ ਫਿਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਆਉਂਦਾ ਹੈ। ਆਲਰੇਡੀ ਇਸ ਮੌਸਮ ਦੇ ਚੱਲਦਿਆਂ, ਇਸ ਮਾਹੌਲ ਦੇ ਚੱਲਦਿਆਂ ਉੱਥੇ ਜਿਹੜੀ ਹੜ੍ਹ ਆਏ ਹੋਏ ਨੇ ਉਹਦੇ ਕਰਕੇ ਕਈ ਲੋਕ ਜਿਹੜੇ ਜਾਨ ਗਵਾ ਚੁੱਕੇ ਨੇ ਅਤੇ ਹਜ਼ਾਰਾਂ ਹੀ ਲੱਖਾਂ ਹੀ ਲੋਕ ਜਿਹੜੇ ਆ ਉਹ ਘਰੋਂ ਬੇਘਰ ਜਿਹੜੇ ਉਹ ਹੋ ਚੁੱਕੇ ਹੋਏ ਨੇ। ਇਕੱਲਾ ਇਹੀ ਨਹੀਂ, ਇਹਨਾਂ ਦੇ ਨਾਲ ਹੋਰ ਜਿਹੜੇ ਮਿਡ ਵੈਸਟ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ, ਟੋਰਨੇਡੋ ਜਿਹੜੇ ਆ ਉਹ ਆ ਰਹੇ ਸੀਗੇ। ਹੋਪਫੁਲੀ ਜਿਹੜਾ ਆ ਉਹ ਥੋੜ੍ਹੀ ਸਥਿਤੀ ਉੱਥੇ ਹੁਣ ਠੀਕ ਹੋ ਜਾਵੇ। ਅਗਲੀ ਖਬਰ ਵੱਲ ਚਲੀਏ। ਜਦੋਂ ਤੋਂ ਹੀ ਜਿਹੜਾ ਆ US ਨੇ ਹੁਆਵਾਈ ਜਿਹੜੀ ਕੰਪਨੀ ਹੈਗੀ ਆ ਉਹਦੇ 'ਤੇ ਸਕੰਜਾ ਆਪਣਾ ਕੱਸਿਆ ਹੈਗਾ ਆ। ਹੁਣ ਚਾਈਨਾ ਵਾਲਿਆਂ ਨੇ ਵੀ ਜਿਹੜਾ ਥ੍ਰੈਟ ਕੀਤਾ ਆ ਵੀ ਅਸੀਂ US ਦੀਆਂ ਕੁਛ ਕੁ ਕੰਪਨੀਆਂ ਜਿਹੜੀਆਂ ਆ ਉਹਨਾਂ ਨੂੰ ਬਲੈਕ ਲਿਸਟ ਕਰਨ ਜਾ ਰਹੇ ਹੈਗੇ ਆ। ਜਿਹੜੀਆਂ US ਦੀਆਂ ਕੰਪਨੀਆਂ ਉੱਥੇ ਸਮਾਨ ਚਾਈਨਾ 'ਚ ਵੇਚਦੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਜਿਹੜਾ ਆ ਕੁਆਲਕੌਮ ਵੀ ਹੈਗੀ ਆ, ਅਲਫਾਬੈਟ ਇਨਕਾਰਪੋਰੇਸ਼ਨ, ਗੂਗਲ, ਇੰਟਲ ਅਤੇ ਹੋਰ ਨਾਨ ਅਮਰੀਕਨ ਸਪਲਾਇਰਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਕਹਿੰਦੇ ਹੋ ਸਕਦੇ ਆ ਵੀ ਆਪਣਾ ਬਲੈਕ ਲਿਸਟ ਵੀ ਕਰਨ, ਸਕੰਜਾ ਵੀ ਕੱਸਣ। ਉਹਦੇ ਨਾਲ ਐਪਲ ਦੇ ਜਿਹੜੇ ਸ਼ੇਅਰ ਆ ਲਗਭਗ 1% ਡਾਊਨ ਗਏ ਆ ਥੱਲੇ, ਕੁਆਲਕੌਮ ਦੇ ਵੀ ਗਏ ਹੈਗੇ ਆ, ਇੰਟਲ ਦੇ ਵੀ ਗਏ ਹੈਗੇ ਆ। ਸੋ USA ਦੇ ਵਿੱਚ ਇਹਨਾਂ ਜਿਹੜਾ ਸਟਾਕਸ ਆ ਇਹਨਾਂ ਕੰਪਨੀਆਂ ਦੇ ਉੱਤੇ ਜਿਹੜਾ ਇਹਦਾ ਅਸਰ ਪੈਣਾ ਸ਼ੁਰੂ ਹੋ ਗਿਆ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਰਾਸ਼ਟਰਪਤੀ ਟਰੰਪ ਕਿਉਂਕਿ ਉਹਨਾਂ ਉੱਤੇ ਅਬਸਟਰਕਸ਼ਨ ਆਫ ਜਸਟਿਸ ਦੇ ਅਤੇ ਕਿਸ ਤਰੀਕੇ ਦੇ ਨਾਲ ਰਸ਼ੀਆ ਨੇ ਉਹਨਾਂ ਨੂੰ ਮਦਦ ਕੀਤੀ ਸੀਗੀ ਰਾਸ਼ਟਰਪਤੀ ਚੁਣੇ ਜਾਣ ਦੇ ਲਈ, ਉਸ ਮੁੱਦੇ ਦੇ ਉੱਤੇ ਕਾਫੀ ਜਿਹੜੇ ਆ ਉਹ ਬੋਲਦੇ ਰਹਿੰਦੇ ਆ। ਅਤੇ ਉਹਨਾਂ ਨੇ ਇਹੀ ਕਿਹਾ ਸੀਗਾ, ਕਈ ਥਾਵਾਂ ਦੇ ਉੱਤੇ ਇਹ ਵੀ ਕਹਿੰਦੇ ਰਹੇ ਆ ਵੀ ਜਿਹੜੇ ਓਬਾਮਾ ਟਾਈਮ ਦੇ ਉੱਤੇ ਅਫੀਸ਼ੀਅਲ ਸੀਗੇ ਉਹਨਾਂ ਨੇ ਇਨਫੈਕਟ ਦੇਸ਼ ਧਰੋਹ ਕੀਤਾ, ਟਰੀਜ਼ਨ ਕੀਤੀ ਆ ਅਤੇ ਮੇਰੇ ਖਿਲਾਫ ਜਾਣਬੁੱਝ ਕੇ ਸਾਰਾ ਕੁਛ ਸਾਜ਼ਿਸ਼ਾਂ ਜਿਹੜੀਆਂ ਉਹਨਾਂ ਨੇ ਘੜੀਆਂ ਆ। ਪਰ ਅੱਜ ਅਟਾਰਨੀ ਜਨਰਲ ਵਿਲੀਅਮ ਬਾਰ ਆ, ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਇਸ ਗੱਲ ਤੋਂ ਜਿਹੜਾ ਪਾਸਾ ਕੀਤਾ, ਇਨਕਾਰੀ ਉਸ ਤੋਂ ਹੋਏ। ਉਹਨਾਂ ਨੇ ਕਿਹਾ ਵੀ ਕਿਸੇ ਵੀ ਓਬਾਮਾ ਐਰਾ ਦੇ ਅਫੀਸ਼ੀਅਲ ਆ ਉਹਨਾਂ ਨੇ ਕਿਸੇ ਤਰੀਕੇ ਦੀ ਟਰੀਜ਼ਨ ਜਿਹੜੀ ਆ ਉਹ ਨਹੀਂ ਕੀਤੀ। ਉਹਨਾਂ ਨੂੰ ਇਸ ਦੇ ਬਾਰੇ ਜਦ ਸਵਾਲ ਆ ਉਹ ਇੱਕ ਪੱਤਰਕਾਰ ਦੇ ਦੁਆਰਾ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਇੱਦਾਂ ਦਾ ਜਿਹੜਾ ਆ ਉਹ ਕੁਛ ਵੀ ਨਹੀਂ ਸੀ ਹੋਇਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਆਪਾਂ ਦੇਖ ਰਹੇ ਹਾਂ ਵੀ ਪਿਛਲੇ ਜਿਹੜੇ ਖਾਸ ਕਰਕੇ ਜਿਸ ਦਿਨ ਤੋਂ ਰੋਬਰਟ ਮਿਊਲਰ ਨੇ ਸਾਰਿਆਂ ਦੇ ਸਾਹਮਣੇ ਆ ਕੇ ਆਪਣਾ ਬਿਆਨ ਜਿਹੜਾ ਦਿੱਤਾ ਆ, ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜੀਆਂ ਚਰਚਾਵਾਂ ਤੇਜ਼ ਨੇ ਅਤੇ ਜਿਹੜੇ ਇੰਪੀਚਮੈਂਟ ਵਾਲੇ ਆ ਉਹ ਬੜੇ ਹੁਣ ਤੱਤੇ ਹੋਏ ਪਏ ਆ ਵੀ ਜਲਦੀ ਇੰਪੀਚਮੈਂਟ ਪ੍ਰੋਸੀਡਿੰਗ ਜਿਹੜੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਆ। ਨੈਂਸੀ ਪਲੋਸੀ ਜਿਹੜੀ ਹਾਊਸ ਦੀ ਡੈਮੋਕ੍ਰੇਟ ਦੀ ਮੈਜੋਰਟੀ ਲੀਡਰ ਵੀ ਆ ਅਤੇ ਨਾਲ ਸਪੀਕਰ ਵੀ ਨੇ, ਉਹਨਾਂ ਨੇ ਹਾਲ ਦੀ ਘੜੀ ਜਿਹੜੀ ਇੰਪੀਚਮੈਂਟ ਪ੍ਰੋਸੀਡਿੰਗਸ ਆ ਉਹ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਉਹ ਕਹਿੰਦੇ ਵੀ ਨਹੀਂ, ਇੰਪੀਚਮੈਂਟ ਵਾਲਾ ਕੰਮ ਜਿਹੜਾ ਉਹ ਨਹੀਂ ਕਰਨਾ। ਇੱਕ ਟਾਈਮ ਦੇ ਉੱਤੇ ਨੇ ਕਿਹਾ ਸੀਗਾ ਹੀ ਇਜ਼ ਨਾਟ ਵਰਥ ਇਟ, ਅਤੇ ਜਿਹੜੇ ਹੁਣ ਦੂਜੇ ਲੋਕ ਆ ਉਹ ਕਹਿੰਦੇ ਵੀ ਹੁਣ ਮਿਊਲਰ ਤਾਂ ਆਪ ਆ ਕੇ ਕਹਿੰਦੇ ਆ ਵੀ ਭਾਈ ਜੇ ਸਾਫ਼ ਸੁਥਰੀ ਇਸ ਦੀ ਛਵੀ ਹੁੰਦੀ ਤਾਂ ਅਸੀਂ ਕਹਿਣਾ ਸੀ, ਉਹਨੇ ਕਿਹਾ ਨਹੀਂ ਆ ਵੀ ਇਸ ਤੋਂ ਵੱਡਾ ਇਸ਼ਾਰਾ ਜਿਹੜਾ ਉਹ ਹੁਣ ਹੋਰ ਕੀ ਹੋਵੇ। ਅਤੇ ਰਾਸ਼ਟਰਪਤੀ ਟਰੰਪ ਵੀ ਕਾਫੀ ਜਿਹੜੇ ਆ ਉਹ ਅੱਗ ਬਬੂਲੇ ਜਿਹੜੇ ਇਸ ਮਾਮਲੇ ਦੇ ਵਿੱਚ ਹੋਏ ਆ ਅਤੇ ਕਈ ਆਰਟੀਕਲ ਹੁਣ ਇਹ ਛਾਪ ਰਹੇ ਨੇ, ਕਹਿੰਦੇ ਵੀ ਭਾਈ ਟਰੰਪ ਨੂੰ ਹੋਰ ਕੀ ਕਰਨਾ ਪਊਗਾ ਇੰਪੀਚਮੈਂਟ ਜਿਹੜੀ ਉਹ ਕਰਾਉਣ ਦੇ ਲਈ, ਜਿਹੜੇ ਖਾਸ ਕਰਕੇ ਉਹਨਾਂ ਦੇ ਵਿਰੋਧੀ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ। ਪਰ ਅੱਜ ਥੋੜ੍ਹਾ ਜਿਹਾ ਅਟਾਰਨੀ ਜਨਰਲ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਬਿਆਨ ਤੋਂ ਕਿਨਾਰਾ ਕੀਤਾ ਆ।
ਅਗਲੀ ਖਬਰ ਵੱਲ ਚਲੀਏ, ਜਿਹੜੀ ਐਲੈਗਜ਼ੈਂਡਰੀਆ ਓਕੈਸੀਓ ਕੋਰਟੇਜ਼ ਨਵੀਂ ਜਿਹੜੀ ਕਾਂਗਰਸ ਵੂਮਨ ਹੈਗੀ ਆ ਨਿਊਯਾਰਕ ਤੋਂ, ਉਸਨੇ ਇਹ ਕਿਹਾ ਆ ਵੀ ਜਿੰਨੇ ਵੀ ਜਿਹੜੇ ਕਾਂਗਰਸਮੈਨ ਹੈਗੇ ਆ, ਜਦੋਂ ਉਹ ਰਿਟਾਇਰ ਹੋ ਜਾਂਦੇ ਆ ਜਦੋਂ ਇਲੈਕਸ਼ਨ 'ਚ ਹਾਰ ਜਾਂਦੇ ਆ, ਉਹ ਤੋਂ ਬਾਅਦ ਉਹ ਲੌਬੀਇਸਟ ਬਣ ਜਾਂਦੇ ਹੈਗੇ ਆ। 60% ਜਿਹੜੇ 115ਵੀਂ ਕਾਂਗਰਸ ਸੀਗੀ ਉਹਦੇ ਕਾਂਗਰਸਮੈਨ ਜਿਹੜੇ ਆ ਉਹ ਲੌਬੀਇਸਟ ਬਣ ਗਏ। ਤੇ ਇਹ ਜਿਹੜੀ ਚੀਜ਼ ਆ ਇਹਨੂੰ ਖਤਮ ਹੋਣੀ ਚਾਹੀਦੀ ਆ, ਤੇ ਇਹਦੇ 'ਚ ਇਹ ਚਾਹੀਦਾ ਆ ਵੀ ਜਾਂ ਤਾਂ ਉਹ ਬਣਨੇ ਨਾ, ਤੇ ਜਾਂ ਘੱਟੋ ਘੱਟ ਕੁਛ ਸਾਲਾਂ ਦਾ ਜਿਹੜਾ ਉਹਦੇ ਵਿੱਚ ਗੈਪ ਹੋਵੇ ਉਹ ਲੌਬੀਇਸਟ ਬਣਨ ਦੇ ਲਈ। ਸੋ ਇਹਦੇ ਨਾਲ ਜਿਹੜੇ ਟੈਡ ਕਰੂਜ਼ ਹੈਗੇ ਆ ਟੈਕਸਸ ਤੋਂ ਸੈਨੇਟਰ, ਉਹਨਾਂ ਨੇ ਕਿਹਾ ਵੀ ਮੈਂ ਟੋਟਲੀ ਜਿਹੜੀ ਆ AOC ਉਹਦੇ ਨਾਲ ਜਿਹੜਾ ਐਗਰੀ ਕਰਦਾ ਵੀ ਮੈਂ ਪਹਿਲਾਂ ਵੀ ਕਿਹਾ ਆ ਵੀ ਪੂਰਾ ਲਾਈਫ ਟਾਈਮ ਜਿਹੜਾ ਬੈਨ ਆ ਉਹ US ਕਾਂਗਰਸ ਦੇ ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੈਗੀਆਂ ਆ ਉਹਨਾਂ ਦੇ ਉੱਤੇ ਲੌਬੀਇਸਟ ਕਰਨ ਦੇ ਲਈ ਲਾਣਾ ਚਾਹੀਦਾ ਹੈਗਾ ਆ। ਸੋ ਕਹਿੰਦੇ ਵੀ ਲੋਕ ਬੜੇ ਹੈਰਾਨ ਆ ਵੀ ਇੱਕ ਫਾਰ ਰਾਈਟ ਜਿਹੜਾ ਸੈਨੇਟਰ ਹੈਗਾ ਰਿਪਬਲਿਕਨ ਟੈਡ ਕਰੂਜ਼, ਉਹ ਫਾਰ ਲੈਫਟ ਜਿਹੜੀ ਹੈਗੀ ਆ ਓਕੈਸੀਓ ਕੋਰਟੇਜ਼ ਐਲੈਗਜ਼ੈਂਡਰੀਆ ਜਿਹੜੀ ਕਾਂਗਰਸ ਵੂਮਨ ਨਿਊਯਾਰਕ ਤੋਂ, ਉਹਨਾਂ ਦੇ ਘੱਟੋ ਘੱਟ ਇੱਕ ਚੀਜ਼ ਦੇ ਉੱਤੇ ਇਕੱਠੇ ਹੋਏ ਹੈਗੇ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ 'ਚ ਇਸ ਦੇ ਬਾਰੇ ਗੱਲ ਕੀਤਾ ਸੀਗਾ, ਪਰ ਸਭ ਨੂੰ ਪਤਾ ਵੀ ਉਹ ਉਹਨਾਂ ਦੇ ਲਈ ਕੋਈ ਹੁਣ ਇਹ ਮੁੱਦਾ ਜਿਹੜਾ ਉਹ ਨਹੀਂ ਹੈਗਾ। ਸੋ ਉਦੋਂ ਗੱਲਾਂ ਜ਼ਰੂਰ ਕੀਤੀਆਂ ਸੀਗੀਆਂ ਲੋਕਾਂ ਨੂੰ, ਜਿਹੜੇ ਜਿੱਦਾਂ ਦੇ ਇਸ਼ੂ ਦੇ ਉੱਤੇ ਲੋਕ ਸੁਣਨਾ ਚਾਹੁੰਦੇ ਉਹਨਾਂ ਦੀ ਗੱਲ ਉਦੋਂ ਉਹਨਾਂ ਨੇ ਕੀਤੀ ਹੁੰਦੀ ਹੈ ਕੈਂਪੇਨਿੰਗ ਦੇ ਦੌਰਾਨ, ਪਰ ਇਸ ਦੇ ਉੱਤੇ ਕੋਈ ਕਾਰਵਾਈ ਹੋਣੀ ਨਹੀਂ ਹੈ। ਅਤੇ ਇਹਨਾਂ ਨੇ ਆਪਣੇ ਪੈਰ 'ਤੇ ਕੁਹਾੜੀਆਂ ਥੋੜ੍ਹੀ ਮਾਰਨੀਆਂ, ਜਿਹੜੇ 60% ਆਲਰੇਡੀ ਦੇਖੋ ਬਣ ਗਏ ਆ, ਅਤੇ ਇਹਨਾਂ ਨੇ ਹੋਰ ਕਈ ਜਿਹੜੇ ਕਰੀਅਰ ਪੋਲੀਟੀਸ਼ੀਅਨ ਆ ਉਹ ਉਹਨਾਂ ਨੇ ਗਾਂ ਅਗਲਾ ਕਰੀਅਰ ਵੀ ਤਾਂ ਸੋਚ ਕੇ ਰੱਖਣਾ ਆ। ਸੋ ਇਹ ਤੁਸੀਂ ਇਹ ਦੇਖਿਆ ਹੋਣਾ ਹਰਜੋਤ ਸਿੰਘ ਜੀ, ਇੱਥੇ ਵੀ ਜਦੋਂ ਤਨਖਾਹਾਂ ਵਧਾਉਣੀਆਂ ਹੁੰਦੀਆਂ ਹੋਰ ਬੜਾ ਕੁਛ ਕਰਨਾ ਹੁੰਦਾ, ਬੜੇ ਸੋਹਣੇ ਜਿਹੜੇ ਸਾਰੇ ਜਾਣੇ ਬਾਈ ਪਾਰਟੀਜਨ ਜਿਹੜੇ ਉਹ ਹੋ ਜਾਂਦੇ ਨੇ। ਅਤੇ ਬਾਕੀ ਜਦੋਂ ਚਾਹੇ ਇਮੀਗ੍ਰੇਸ਼ਨ ਦੀ ਗੱਲ ਹੋਵੇ, ਚਾਹੇ ਮੈਡੀਕੇਅਰ ਦੀ, ਚਾਹੇ ਮੈਡੀਕਲ ਦੀ, ਫ੍ਰੀ ਟਿਊਸ਼ਨ ਦੀ, ਜਾਂ ਹੋਰ ਕਈ ਜਿਹੜੀਆਂ ਗੱਲਾਂ ਆ ਉਸ ਦੇ ਉੱਤੇ ਸਾਰੇ ਜਾਣੇ ਆਪੋ ਆਪਣੀਆਂ ਪਾਰਟੀ ਲਾਈਨ ਦੇ ਨਾਲ ਜਾ ਕੇ ਫਿਰ ਖੜ ਜਾਂਦੇ ਨੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੰਡੀਆ ਤੋਂ ਆ ਰਹੀ ਆ। ਕਹਿੰਦੇ ਵੀ ਇੰਡੀਆ ਨੂੰ ਪਿਛਲੇ ਸਮੇਂ ਦੇ ਵਿੱਚ ਦੁਨੀਆ ਦੀ ਸਭ ਤੋਂ ਫਾਸਟੈਸਟ ਗਰੋਇੰਗ ਇਕੋਨਮੀ ਕਿਹਾ ਜਾਂਦਾ ਸੀ, ਪਰ ਜਿਹੜੇ ਨਵੇਂ ਨੰਬਰਸ ਆਏ ਹੈਗੇ ਆ GDP ਦੇ, ਉਹਦੇ ਮੁਤਾਬਕ ਜਿਹੜਾ ਇੰਡੀਆ ਦਾ GDP ਆ ਉਹ 5.8% ਜਿਹੜਾ ਹੋਇਆ ਹੈਗਾ ਪਿਛਲੇ ਕੁਆਟਰ ਦੇ ਵਿੱਚ, ਜਿਹੜਾ ਕਿ 6% ਤੋਂ ਥੱਲੇ ਘਟ ਗਿਆ ਹੈਗਾ। ਅਤੇ ਚਾਈਨਾ ਦਾ ਜਿਹੜਾ ਆ ਉਹ 6.4% ਹੋਇਆ। ਸੋ ਇਹਦੇ ਨਾਲ ਕਹਿੰਦੇ ਵੀ ਜਿਹੜਾ ਇੰਡੀਆ ਦਾ ਟਾਈਟਲ ਹੈਗਾ ਆ ਵਰਲਡਸ ਫਾਸਟੈਸਟ ਗਰੋਇੰਗ ਇਕੋਨਮੀ, ਉਹ ਉਹਨਾਂ ਨੇ ਲੋਸਟ ਕਰ ਲਿਆ ਹੈਗਾ ਜੀ। ਇਜ਼ਰਾਈਲ ਤੋਂ ਖਬਰ ਆ ਰਹੀ ਹੈ ਬੀਤੇ ਦਿਨਾਂ ਦੇ ਵਿੱਚ ਜਿਹੜਾ ਬੈਂਜਾਮਿਨ ਨੇਤਨਯਾਹੂ ਉਹਨਾਂ ਦੀ ਪਾਰਟੀ ਜਿਹੜੀ ਜਿੱਤੀ ਸੀ, ਖੁਦ ਵੀ ਜਿਹੜਾ ਉਹ ਜਿੱਤੇ ਸੀਗੇ, ਪਰ ਜਿਹੜੀ ਉੱਥੇ ਕੋਲੀਸ਼ਨ ਦੀ ਜੋੜਵੀਂ ਸਰਕਾਰ ਆ, ਗੱਠਜੋੜ ਵਾਲੀ ਸਰਕਾਰ ਆ, ਉਹ ਬਣਾਉਣ ਦੇ ਵਿੱਚ ਨਾਕਾਮਯਾਬ ਰਹੇ ਸੀਗੇ। ਸੋ ਇਸ ਕਰਕੇ ਇਜ਼ਰਾਈਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਆ ਵੀ 1 ਸਾਲ ਦੇ ਵਿੱਚ ਦੂਜੀ ਨੈਸ਼ਨਲ ਜਿਹੜੀ ਆ ਉਹ ਇਲੈਕਸ਼ਨਸ ਹੋਣਗੀਆਂ। ਸਤੰਬਰ 17 ਨੂੰ ਹੁਣ ਦੁਬਾਰਾ ਇਜ਼ਰਾਈਲ ਆ ਉਹ ਇਲੈਕਸ਼ਨ ਦੇ ਵਿੱਚ ਜਾ ਰਿਹਾ ਆ। ਨੇਤਨਯਾਹੂ ਕੀ ਵੱਡੀ ਬਹੁਮਤ ਲੈ ਕੇ ਦੁਬਾਰਾ ਜਿਹੜਾ ਉਹ ਆ ਸਕੂਗਾ, ਜਾਂ ਲੋਕ ਉਸ ਦੇ ਵਿੱਚੋਂ ਵਿਸ਼ਵਾਸ ਜਿਹੜਾ ਉਹ ਚੁੱਕ ਦੇਣਗੇ, ਇਹ ਵੱਡੇ ਜਿਹੜੇ ਸਵਾਲ ਆ। ਪਰ ਕਹਿੰਦੇ ਵੀ ਰਾਈਟ ਨਾ ਉਹ ਇੱਦਾਂ ਲੱਗ ਰਿਹਾ ਵੀ ਨੇਤਨਯਾਹੂ ਆਪਣੀ ਜਿਹੜੀ ਉੱਥੇ ਫੀਲਡ ਆ ਉਹ ਥੋੜ੍ਹੀ ਲੂਜ਼ ਕਰ ਰਿਹਾ ਆ, ਕਿਉਂਕਿ ਲੋਕਾਂ ਨੇ ਜਿਤਾ ਕੇ ਘੱਲਿਆ ਪਰ ਉਹ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਰਿਹਾ। ਸੋ ਲੈਟਸ ਸੀ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਆ, ਕਿਉਂਕਿ ਉੱਥੇ ਵੀ ਜਿਹੜਾ ਰਿਲੀਜੀਅਸ ਮੁੱਦਾ ਸਭ ਤੋਂ ਅਹਿਮ ਜਿਹੜਾ ਰਹਿੰਦਾ ਆ। ਕੋਲੀਸ਼ਨ ਦੀ ਸਰਕਾਰ ਕਹਿੰਦੇ ਸੀ ਸ਼ਾਇਦ ਇਸ ਲਈ ਨਹੀਂ ਬਣੀ ਵੀ ਜਿਹੜੇ ਅਲਟਰਾ ਆਰਥੋਡਾਕਸ ਜਿਊਜ਼ ਹੈਗੇ ਆ ਉਹਨਾਂ ਨੂੰ ਜਿਹੜਾ ਸਰਵ ਕਰਨ ਦਾ ਜਿਹੜਾ ਸੀਗਾ ਕੁਛ ਨਾ ਕੁਛ ਆਰਮੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਨਾ ਕੋਈ ਮਤਭੇਦ ਜਿਹੜਾ ਉਹ ਸੀਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਹੁੰਦਾ, ਡਰਾਫਟ ਲਾ ਨੂੰ ਲੈ ਕੇ ਹੀ ਜਿਹੜੀ ਆ ਉਹਨਾਂ ਦੀ ਸਰਕਾਰ ਆ ਉੱਥੇ ਬਣ ਨਹੀਂ ਸਕੀ ਸੀ। ਸੋ ਸਤੰਬਰ ਦੇ ਵਿੱਚ ਦੁਬਾਰਾ ਜਿਹੜੀਆਂ ਉੱਥੇ ਹੁਣ ਇਲੈਕਸ਼ਨਸ ਹੋਵੇਗੀਆਂ, ਅਤੇ ਫਿਰ ਦੇਖਦੇ ਹਾਂ ਵੀ ਉੱਥੇ ਕਿਹਦੀ ਸਰਕਾਰ ਅਤੇ ਕੌਣ ਉੱਥੇ ਪ੍ਰਧਾਨ ਮੰਤਰੀ ਬਣਦਾ ਜੀ। ਅਗਲੀ ਖਬਰ ਜਿਹੜੀ ਆ ਊਬਰ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਵੀ ਊਬਰ ਕੰਪਨੀ ਨੇ ਪਹਿਲੇ ਕੁਆਟਰ ਦੇ ਵਿੱਚ $1 ਬਿਲੀਅਨ ਜਿਹੜਾ ਆ
ਲਾਸ ਕੀਤਾ ਹੈਗਾ। 3 ਮਹੀਨਿਆਂ 'ਚ $1 ਬਿਲੀਅਨ ਜਿਹੜਾ ਲਾਸ ਕੀਤਾ ਹੈਗਾ। ਸੋ ਉਹਦੇ ਨਾਲ ਜਿਹੜੇ ਉਹਦੇ ਸ਼ੇਅਰਸ ਦੇ ਉੱਤੇ ਵੀ ਇਫੈਕਟ ਪੈ ਰਿਹਾ। ਤੇ ਜਿਹੜੇ ਊਬਰ ਦੇ CEO ਆ, ਉਹਨਾਂ ਨੇ ਕਿਹਾ ਵੀ ਪਿਛਲੇ ਸਾਲਾਂ ਦੇ ਵਿੱਚ ਕਪਲ ਆਫ ਈਅਰਸ ਦੇ ਵਿੱਚ ਜਿਹੜਾ ਊਬਰ ਆ ਉਹਦੀ ਨੈਗੇਟਿਵ ਪਬਲਿਸਿਟੀ ਵੀ ਕਾਫੀ ਹੋਈ ਆ, ਜਿਹਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਦੇ ਐਲੀਗੇਸ਼ਨਾਂ ਲੱਗੀਆਂ ਹੈਗੀਆਂ, ਇਲੀਗਲ ਬਿਜ਼ਨਸ ਪ੍ਰੈਕਟਿਸਿਸ ਦੀਆਂ ਲੱਗੀਆਂ, ਡਾਟਾ ਬਰੀਚ ਤੇ ਹੋਰ ਜਿਹੜੇ ਇਦਾਂ ਦੇ ਸਕੈਂਡਲ ਹੋਏ ਹੈਗੇ ਆ। ਜੀ ਤੇ ਇੱਥੇ ਜਿਹੜਾ ਆਪਣਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਸ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾਰੀਆਂ